ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਕੁਰਾਨ ਪਾ ਕੇ ਮੈਂ ਤੁਹਾਨੂੰ ਦੱਸਿਆ ਸੀ ਕੱਲ ਪਰਸੋਂ ਹੀ ਮੈਂ ਚੁੱਕ ਕੇ ਲਿਆਂਦਾ ਸੀ ਮਸਜਿਦ 'ਚੋਂ ਅਤੇ ਇੰਗਲਿਸ਼ 'ਚ ਕੁਰਾਨ ਪਾ ਕੇ ਅਤੇ ਇਹ ਵੇਖੋ ਨਾ ਨਾਲ 1 2 3 4 5 ਕਰਕੇ ਲਿਖੀਆਂ ਨੇ ਚੀਜ਼ਾਂ ਅਤੇ ਉਹ ਆਇਤਾਂ ਲਿਖੀਆਂ ਨੇ ਅਤੇ ਮੈਂ ਹੈਰਾਨ ਹੁੰਦਾ ਕਰਦਾ ਸਾਂ ਕਿ ਯਾਰ ਇਹਦੇ ਨਾਲ ਤਫਸੀਰ ਵੀ ਨਹੀਂ ਲਿਖੀ। ਮੈਂ ਹੈਰਾਨ ਹੁੰਦਾ ਹਾਂ ਯਾਰ ਗੋਰੇ ਕੁਰਾਨ ਪਾਕ ਪੜ੍ਹ ਕੇ ਮੁਸਲਮਾਨ ਕਿਵੇਂ ਹੋਈ ਜਾਂਦੇ ਨੇ। ਅਸੀਂ ਕੁਰਾਨ ਪਾਕ ਪੜ੍ਹਨੇ ਹਾਂ ਅਤੇ ਸਾਨੂੰ ਸਮਝ ਹੀ ਨਹੀਂ ਆਉਂਦੀ। ਮੈਂ ਕੋਈ 20-25 ਵਾਰੀ ਜ਼ਿੰਦਗੀ 'ਚ ਨਾ ਮੈਂ ਤਰਜਮੇ ਨਾਲ ਕੁਰਾਨ ਪੜ੍ਹਿਆ ਅਤੇ ਮੈਂ ਹੈਰਾਨ ਸਾਂ ਯਾਰ ਅਸੀਂ ਪੜ੍ਹਨੇ ਹਾਂ ਅਤੇ ਇੰਝ ਨਾ ਇੱਕ ਉਹ ਲੱਗਦਾ ਕਿ ਜਿਵੇਂ ਕੋਈ ਮਜ਼ਾ ਨਹੀਂ ਆ ਰਿਹਾ। ਅੱਲਾ ਪਾਕ ਦੀ ਕਿਤਾਬ ਹੈ ਅਤੇ ਇੱਕ ਤਕੱਦਸ ਹੈ ਉਹਦਾ ਅਤੇ ਇੰਝ ਚੱਸ ਨਹੀਂ ਜਿਹਨੂੰ ਆਉਂਦੇ ਨਹੀਂ ਆਉਂਦੀ। ਮੈਂ ਨਾ ਅਸੀਂ ਨਾਲ ਇੱਕ ਤਾਂ ਪੜ੍ਹਨੇ ਹਾਂ ਅਰਬੀ ਉੱਤੇ ਹੁੰਦੀ ਹੈ, ਦੂਜਾ ਥੱਲੇ ਤਰਜਮਾ ਉਰਦੂ 'ਚ ਹੁੰਦਾ ਹੈ, ਤੀਜਾ ਨਾਲ ਤਫਸੀਰ ਹੁੰਦੀ ਹੈ। ਉਹ ਅਸੀਂ ਅਸਲ 'ਤੇ ਜਾਂਦੇ ਹੀ ਨਹੀਂ। ਅੱਛਾ ਇੰਝ ਦੀ ਹੀ ਇੱਕ ਹੋਰ ਕਿਤਾਬ ਸੀ, ਮਤਲਬ ਇਹਦੇ ਤੋਂ ਨੇੜੇ ਨਹੀਂ, ਜਿੰਝ ਹੈ ਨੰਬਰਿੰਗ ਹੈ। ਇੰਝ ਉਹ ਕਿਤਾਬ ਹੈ 21 ਲੈਸਨਸ ਆਫ 21st ਸੈਂਚਰੀ ਯੋਵਲ ਨੋਆ ਹਰੇਰੀ ਦੀ। ਉਹਦੇ ਵਿੱਚ ਨਾ ਉਹਨੇ ਸਵਾਲ ਪੁੱਛੇ ਨੇ ਤਾਂ ਮੈਂ ਸੋਚਦਾ ਹਾਂ ਕਿ ਯਾਰ ਏਡੇ ਆਲਾ ਸਵਾਲ ਇਹਨੇ ਚੁੱਕੇ ਨੇ। ਜਵਾਬ ਨਹੀਂ ਉਹਨੇ ਦਿੱਤੇ, ਉਹਨੇ ਸਵਾਲ ਚੁੱਕੇ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਆਖਾਂਗਾ ਪੜ੍ਹੋ। ਉਹ ਇੱਕ ਥਾਟ ਪ੍ਰੋਵੋਕਿੰਗ ਜਿਹੜੇ ਨੇ ਤੁਹਾਡੇ ਦਿਮਾਗ ਖੋਲ੍ਹਣ ਵਾਲੇ ਸਵਾਲ ਨੇ। ਗਲਤ ਸਵਾਲ ਵੀ ਨੇ ਉਹਦੇ 'ਚ, ਲੇਕਿਨ ਕੁਛ ਮੈਂ ਬੜਾ ਹੈਰਾਨ ਸਾਂ ਕਿ ਅੱਜ ਤੱਕ ਮੈਂ ਇਹਦੀ ਕਿਤਾਬ ਨਹੀਂ ਪੜ੍ਹੀ ਕਿਸੇ ਮੌਲਵੀ ਦੀ, ਕਿਸੇ ਮੁਫੱਕਰ ਦੀ, ਜਿਹਦੀ ਇਹਨੇ ਲਿਖੀ। ਇਹ ਕੁਰਾਨ ਪਾਕ ਨੂੰ ਮੈਂ ਜਦੋਂ ਵੇਖਿਆ ਨਾ 1 2 3 4 5 ਦੇ ਹਿਸਾਬ ਨਾਲ ਲਿਖਿਆ ਗਿਆ ਅਤੇ ਇਹ ਤਾਂ ਸਵਾਲਾਂ ਦੀ ਕਿਤਾਬ ਹੈ ਅਤੇ ਉਹ ਯੋਵਲ ਨੋਆ ਹਰੇਰੀ ਨੇ ਜਵਾਬ ਲਿਖੇ ਸਨ, ਉਹ ਸਵਾਲ ਲਿਖੇ ਹਨ। ਇਹ ਜਵਾਬਾਂ ਦੀ ਵੀ ਕਿਤਾਬ ਹੈ।